ਜੀ ਅਸਲਾਮ ਵਾਲੇਕੁਮ ਦੋਸਤੋ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਦੋਸਤਾਂ ਨੂੰ ਇੱਕ ਛੋਟੀ ਜਿਹੀ ਰਿਕੁਐਸਟ ਆ ਕਿ ਆਪਣੇ ਭਾਈ ਨੇ ਮਾਈ ਟਿਪਸ ਦੇ ਨਾਮ ਤੋਂ ਉਹਨਾਂ ਦਾ ਚੈਨਲ ਹੈਗਾ ਵਾ। ਤੇ ਇਹ ਹੈਗੇ ਨੇ ਆਸਫ ਮਨਜ਼ੂਰ ਭਾਈ ਬੱਕਰ ਤੋਂ। ਇਹ ਕੰਮ ਕਰਦੇ ਨੇ ਜਨਾਬ ਵਿਦਆਊਟ ਕਾਪੀਰਾਈਟ ਇੰਟਰੋਸ ਬਣਾਉਂਦੇ ਨੇ ਕਿ ਜਿਹੜਾ ਤੁਸੀਂ ਕੋਈ YouTube ਚੈਨਲ ਸਟਾਰਟ ਕਰਦੇ ਹੋ ਸ਼ੁਰੂ ਦੇ ਵਿੱਚ ਜਿਹੜੀ ਇੰਟਰੋਸ ਆਉਂਦੀ ਆ ਤੇ ਉਹਦੇ ਮੁਤਲਕ ਦੱਸਦੇ ਆ ਬਗੈਰ ਕਾਪੀਰਾਈਟ ਤੋਂ ਬਣਾਉਂਦੇ ਆ। ਤੁਸੀਂ ਇਹਨਾਂ ਦੇ ਚੈਨਲ ਤੇ ਜਾਓ, ਇਹਨਾਂ ਦੇ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਆਪਣਾ ਉਸ ਜਿਹੜੀ ਵੀ ਤੁਹਾਨੂੰ ਕਾਪੀਰਾਈਟ ਦੀ ਵੀਡੀਓ ਚਾਹੀਦੀ ਹੋਏ ਦੋਸਤੋ ਤੁਸੀਂ ਉੱਥੋਂ ਵੀਡੀਓਜ਼ ਚੱਕ ਕੇ ਤੇ ਇਸਤੇਮਾਲ ਕਰ ਸਕਦੇ ਹੋ। ਤੇ ਚੈਨਲ ਦੀ ਲਿੰਕ ਡਿਸਕ੍ਰਿਪਸ਼ਨ 'ਚ ਵੀ ਮਿਲ ਜਾਏਗਾ ਔਰ ਚੈਨਲ ਦਾ ਨਾਮ ਤੁਹਾਨੂੰ ਉੱਪਰ ਲਿਖ ਕੇ ਵੀ ਆ ਜਾਏਗਾ, ਤੁਸੀਂ ਸਰਚ ਵੀ ਕਰ ਸਕਦੇ ਹੋ। ਤੇ ਭਾਈ ਨੂੰ ਜ਼ਿਆਦਾ ਸਪੋਰਟ ਕਰੋ, ਬੜਾ ਅੱਛਾ ਕੰਮ ਕਰ ਰਿਹਾ ਹੈਗਾ। ਮੇਰੇ ਚੈਨਲ ਦਾ ਲੋਗੋ ਵੀ ਇਹਨੇ ਮੈਨੂੰ ਬਣਾ ਕੇ ਦਿੱਤਾ ਸੀਗਾ, ਬੜਾ ਅੱਛਾ ਤੇ ਮਾਸ਼ਾਅੱਲਾ ਇੰਟੈਲੀਜੈਂਟ ਲੜਕਾ ਹੈਗਾ। ਤੇ ਤੁਸੀਂ ਇਹਨੂੰ ਸਪੋਰਟ ਕਰੋ ਦੋਸਤੋ ਔਰ ਇਸ ਵੀਡੀਓ ਨੂੰ ਸ਼ੇਅਰ ਕਰੋ। ਅਸਲਾਮ ਵਾਲੇਕੁਮ ਦੋਸਤੋ, ਵੈਲਕਮ ਟੂ ਆਰ YouTube ਚੈਨਲ ਪੰਜਾਬੀ ਸ਼ੌਕ। ਦੋਸਤੋ ਤਾਂ ਹਾਜ਼ਰ ਤੁਹਾਡਾ ਵੀਰ ਅੱਜ ਇੱਕ ਆਪਣਾ ਬੜੇ ਹੀ ਆਪਣੇ ਇਲਾਕੇ ਤੋਂ ਦੂਰ ਫੈਸਲਾਬਾਦ ਤੋਂ। ਭਾਈ ਤੁਹਾਨੂੰ ਦੱਸਣਗੇ ਇਲਾਕੇ ਦਾ ਨਾਮ, ਬਾਕੀ ਤੁਹਾਨੂੰ ਤਹਿਸੀਲ ਮੈਂ ਦੱਸ ਦਿੰਦਾ ਜਨਾਬ ਜਲਾਲਪੁਰ ਪੀਰ ਵਾਲਾ, ਮੁਲਤਾਨ ਤੋਂ ਅਗਲੀ ਸਾਈਡ 'ਤੇ ਆ। ਤੇ ਬਾਕੀ ਜਿਹੜੀ ਹੈਗੀ ਆ ਪਿੰਡ ਦੇ ਨਾਮ ਬੜੇ ਅਜੀਬੋ ਗਰੀਬ ਇਹਨਾਂ ਦੇ, ਉਹ ਸਾਨੂੰ ਆਪਣਾ ਭਾਈ ਸਾਹਿਬ ਹੁਣੀ ਆਪ ਦੱਸਣਗੇ, ਠੀਕ ਹੈ, ਕਿ ਕਿਹੜਾ ਇਲਾਕਾ ਇਹਨਾਂ ਦਾ ਔਰ ਕਿਸ ਜਗ੍ਹਾ 'ਤੇ ਸ਼ੌਕ ਕਰ ਰਹੇ ਨੇ ਔਰ ਕਿਹੜੀ ਕਿਹੜੀ ਬਰੀਡ ਦਾ ਸ਼ੌਕ ਕਰ ਰਹੇ ਆ। ਯਾਨੀ ਇਹਨਾਂ ਦੇ ਇਸ ਇਲਾਕੇ ਦੇ ਵਿੱਚ ਮੁਖਤਲਿਫ ਨਸਲਾਂ ਪਾਈਆਂ ਜਾਂਦੀਆਂ ਨੇ, ਜਿਵੇਂ ਤੁਹਾਨੂੰ ਪਤਾ ਕਿ ਦਿਹਾਤੀ ਇਲਾਕੇ ਨੇ, ਪਾਕਿਸਤਾਨੀ ਇਲਾਕੇ ਨੇ, ਪੰਜਾਬ ਦਾ ਏਰੀਆ ਵਾ, ਅਤੇ ਇਸ ਕਰਕੇ ਇਹਨਾਂ ਕੋਲ ਜ਼ਿਆਦਾ ਨਸਲਾਂ ਵੀ ਜਿਹੜੀਆਂ ਨੇ ਪਾਕਿਸਤਾਨੀ ਬਰੀਡ ਹੀ ਨੇ, ਉਹਨਾਂ ਦਾ ਸ਼ੌਕ ਕਰ ਰਹੇ ਆ, ਜਿਨ੍ਹਾਂ ਦੇ ਵਿੱਚ ਇਹਨਾਂ ਦੇ ਕੋਲ ਗੁਲਟੇਰ ਨੇ, ਪਾਕਿਸਤਾਨੀ ਬੁਲੀ ਆ, ਔਰ ਉਸ ਤੋਂ ਇਲਾਵਾ ਫਿਰ ਇਹਨਾਂ ਕੋਲ ਤਾਜ਼ੀ ਵਗੈਰਾ, ਕਾਠੇ ਵਗੈਰਾ ਸ਼ਿਕਾਰ ਵਾਸਤੇ, ਅਤੇ ਜਿਹੜੀਆਂ ਲੋਕਲ ਜਿੰਨੀਆਂ ਵੀ ਬਰੀਡ ਨੇ ਸਿਰਫ ਉਹਨਾਂ ਦੇ ਇਸ ਇਲਾਕਿਆਂ ਦੇ ਵਿੱਚ ਸ਼ੌਕ ਆ। ਹਾਲੇ ਤੱਕ ਮੈਂ ਇੱਥੇ ਕਿਤੇ ਵੀ ਕੋਈ ਇੰਪੋਰਟਡ ਬਰੀਡ ਨਹੀਂ ਵੇਖੀ, ਜਿਸ ਤਰ੍ਹਾਂ ਕਿ ਜਰਮਨ ਸ਼ੈਫਰਡ ਜਾਂ ਦੂਸਰੀ। ਅਤੇ ਬਾਕੀ ਰੱਖਣੇ ਬੜੇ ਔਖੇ ਆ, ਇੱਥੇ ਆ ਕੇ ਦੇਖੋ ਗਰਮੀ ਨਾਲ ਸੈੱਟ ਸੁੱਟ ਕਰਦੇ ਆ, ਸਾਨੂੰ ਪਸੀਨੇ ਆ ਗਏ ਜਨਾਬ, ਜਿੰਨੀ ਗਰਮੀ ਹੈ ਇੱਥੇ ਸਿਰਫ ਪਾਕਿਸਤਾਨੀ ਨਸਲਾਂ ਹੀ ਰਹਿ ਸਕਦੀਆਂ ਨੇ। ਅਤੇ ਭਾਈ ਨਾਲ ਤੁਹਾਨੂੰ ਮਿਲਵਾਉਂਦੇ ਹਾਂ, ਪਤਾ ਕਰਦੇ ਹਾਂ ਕਿੰਨੀ ਕੁ ਦੇਰ ਤੋਂ ਸ਼ੌਕ ਕਰ ਰਹੇ ਆ, ਔਰ ਮਾਸ਼ਾਅੱਲਾ ਡੌਗਸ ਬੜੇ ਅੱਛੇ ਇਹਨਾਂ ਦੇ, ਵੀਡੀਓ ਤੁਹਾਨੂੰ ਉਹ ਵੀ ਚੈੱਕ ਕਰਾਉਂਦੇ ਆ, ਔਰ ਕੀ ਕੋਈ ਬਲੱਡ ਲਾਈਨ ਆ ਇਹਨਾਂ ਦੀ ਇਹ ਵੀ ਤੁਹਾਨੂੰ ਮਾਲੂਮਾਤ ਲੈ ਕੇ ਦਿੰਦੇ ਹਾਂ। ਜੀ अस्सलाम वालेकुम। वालेकुम सलाम। ਅੱਛਾ ਭਾਈਜਾਨ, ਸਭ ਤੋਂ ਪਹਿਲੇ ਤਾਂ ਦੇਖਣ ਵਾਲੇ ਦੋਸਤਾਂ ਨੂੰ ਆਪਣਾ ਨਾਮ ਦੱਸੋ ਤੇ ਆਪਣਾ ਜਿਹੜਾ ਤੁਹਾਡਾ ਇਲਾਕਾ ਗ੍ਰਾਮ ਪਿੰਡ ਆ, ਹੋ ਸਕਦਾ ਕੋਈ ਤੁਹਾਡੇ ਇਲਾਕੇ ਦੇ ਬੰਦੇ ਵੀਡੀਓ ਵੇਖਦੇ ਹੋਣ ਤਾਂ ਕਿ ਉਹਨਾਂ ਨੂੰ ਪਤਾ ਚੱਲ ਜਾਏਗਾ। इलाका सरा जलालपुर शहर ते तहसील खान बिला। ਬਾਬਾ ਜੀ ਮੁਲਤਾਨ ਜ਼ਿਲ੍ਹਾ ਵਾ, ਤਹਿਸੀਲ ਤੁਹਾਡੀ ਜਲਾਲਪੁਰ ਆ, ਤੁਹਾਡਾ ਪਿੰਡ ਦਾ ਨਾਂ ਕੀ ਜਿੱਥੇ ਤੁਸੀਂ ਆਪਾਂ ਵੀਡੀਓ ਬਣਾ ਰਹੇ ਇਹ ਜੇ ਕਿਹੜੀ ਜਗ੍ਹਾ? मौजा करमो वाली। ਮੌਜ਼ਾ ਕਰਮਾ ਵਾਲੀ। जी हाँ। ਅੱਛਾ ਠੀਕ ਹੋਗਾ। ਤੇ ਨਾਮ ਕੀ ਹੈ ਤੁਹਾਡਾ? मोहम्मद लियाकत ਮੁਹੰਮਦ ਲਿਆਕਤ। ਤੇ ਹਾਂ ਉਰਫ ਵਾਲੀ ਗੱਲ उर्फ पुन्नू। ਉਰਫ ਪੁੰਨੂ, ਕਿਉਂਕਿ ਜਿਹੜੇ ਸ਼ੌਕ ਸ਼ਿਕਾਰ ਦੇ ਬੰਦੇ ਹੁੰਦੇ ਨੇ ਨਾ ਜ਼ਿਆਦਾतर ਉਰਫ ਤੋਂ ਜ਼ਿਆਦਾ ਪਛਾਣੇ ਜਾਂਦੇ ਸਿੱਧੇ ਨਾਂ ਦੀ ਬਜਾਏ। ठीक है ਇਸੇ बस ਤਰ੍ਹਾਂ ਹੀ ਹੈ। ये बिल्कुल। ਤੇ ਅੱਛਾ ਲਿਆਕਤ ਭਾਈ, ਕਿੰਨੀ ਕੁ ਦੇਰ ਹੋ ਗਈ ਹੈ ਤੁਹਾਨੂੰ ਸ਼ੌਕ ਕਰਦਿਆਂ ਹੋਇਆਂ, ਤੇ ਕਿਹੜੀ ਕਿਹੜੀ ਨਸਲ ਦਾ ਹੁਣ ਤੱਕ ਤੁਸੀਂ ਸ਼ੌਕ ਕਰ ਚੁੱਕੇ ਆ? ਕਿਹੜੀ ਕਿਹੜੀ ਨਸਲ ਦਾ ਜਾਨਵਰ ਜਿਹੜਾ ਹੈਗਾ ਵਾ ਤੁਸੀਂ ਆਪਣਾ ਰੱਖ ਚੁੱਕੇ ਆ, ਔਰ ਇਸ ਟਾਈਮ ਕਿਹੜੀ ਨਸਲ ਤੁਹਾਡੇ ਕੋਲ ਮੌਜੂਦ ਆ? साकू तकरीबन 10 साल थी मैंने शौक रखे नहीं हुए सारे कने हर नस्ल दे होंदे यानी कि जानवर ज़्यादातर असां बुली रखते हैं। बुलटेरे भी रखते हैं असां। ਦੂਸਰੇ ਕਿਹੜੇ? बुलटेरे ਅੱਛਾ, ਤੇ ਉਸ ਤੋਂ ਇਲਾਵਾ? वलैती टोटल शौक रखते हैं असां देहाती इलाके दा। ਅੱਛਾ, ਤੇ ਇਹ ਹੁਣ ਮੈਂ ਤੁਹਾਨੂੰ ਦੱਸ ਰਿਹਾ, ਦੋਸਤੋ ਕਹਿ ਰਹੇ ਨੇ ਕਿ ਮੈਨੂੰ ਅਰਸਾ 10 ਸਾਲ ਹੋ ਗਿਆ ਵਾ ਇਹ ਸ਼ੌਕ ਕਰਦਿਆਂ ਹੋਇਆਂ, ਕਿ ਬੁਲੀ ਰੱਖਦੇ ਹਾਂ ਜ਼ਿਆਦਾ ਅਸੀਂ, ਨਾਲ ਆਪਣਾ ਜਿਹੜੇ ਗੁਲਟੇਰ ਨੇ ਉਹ ਰੱਖਦੇ ਹਾਂ, ਅਤੇ ਨਾਲ ਜਿਹੜੇ ਸ਼ਿਕਾਰੀ ਕੁੱਤੇ ਨੇ ਤਾਜ਼ੀ, ਉਹਨਾਂ ਦਾ ਸ਼ੌਕ ਕਰਦੇ ਆ। ਕਿਉਂਕਿ ਹੋ ਸਕਦਾ ਕਈ ਦੋਸਤਾਂ ਨੂੰ ਮੈਂ ਕਹਿੰਦਾ ਨਹੀਂ ਜ਼ੁਬਾਨ ਦੀ ਸਮਝ ਨਾ ਲੱਗੇ, ਚਲੋ ਜਿੰਨੀ ਕੁ ਮੈਨੂੰ ਲੱਗਦੀ ਇੰਨੀ ਕੁ ਤੁਹਾਨੂੰ ਵੀ ਲੱਗਣੀ ਚਾਹੀਦੀ ਹੈ। ਤੇ ਇਹ ਜਿਹੜੇ ਵੀਡੀਓਜ਼ ਦੇ ਵਿੱਚ ਦੋਸਤ ਆਪਣਾ ਡੌਗਸ ਚੈੱਕ ਕਰ ਰਹੇ ਨੇ ਆਪਣਾ ਲਿਆਕਤ ਭਾਈ, जी ਇਹ ਕਿੱਥੋਂ ਬਿਲੋਂਗ ਕਰਦੇ ਆ? ਤੁਸੀਂ ਖਰੀਦੇ ਆ, ਬਾਹਰੋਂ ਆਏ ਆ, ਕਿਸੇ ਕੋਲ ਲਏ ਆ, ਦੋਸਤ ਕੋਲੋਂ ਗਿਫਟ, ਕਿਸ ਤਰ੍ਹਾਂ ਤੁਹਾਡੇ ਤੱਕ ਪਹੁੰਚੇ ਨੇ? असां अपना घुरा कढाया सी अपनी ब्रीड कराई सी। ਕਿਤਨੇ ਬੱਚੇ ਤੇ ਕਿਹੜੇ ਮਤਲਬ ਮਾਂ ਪਿਓ ਇਹਨਾਂ ਦਾ? पीऊ इन्दा सारे कोल खड़े मां ने असां यानी कि बच्चे के चाहे असां वापस कर दी आई। ਅੱਛਾ, ਪਿਓ ਤੁਹਾਡੇ ਕੋਲ ਹੈਗਾ ਵਾ ਤੇ ਮਾਂ ਜਿਹੜੀ ਹੈਗੀ ਆ ਉਹ वापस कर दी आई। ਵਾਪਸ ਕਰ ਦਿੱਤੀ। ਤੇ ਕਿੰਨੇ ਬੱਚੇ ਹੋਏ ਸੀਗੇ ਉਸ ਦਫਾ ਜਿਹੜਾ ਤੁਸੀਂ ਇਹਨਾਂ ਦਾ ਮਤਲਬ ਲੀਟਰ ਹੋਇਆ ਸੂਆ ਹੋਇਆ, ਤੇ ਕਿੰਨੇ ਬੱਚੇ ਦਿੱਤੇ ਸੀ? 4 नारन 3 मादियान। 4 ਨਾਲ 3 ਮਾਦੀਆਂ। ਤੁਹਾਡੇ ਕੋਲ ਇਸ ਟਾਈਮ ਕਿੰਨੇ ਬੱਚੇ ਮੌਜੂਦ ਆ? 3 नर 3 ਨਰ ਮੌਜੂਦ। 3 नर मौजूद। ਤੇ ਲਿਆਕਤ ਭਾਈ, ਤੁਹਾਨੂੰ ਪਤਾ ਇਹਨਾਂ ਦਾ ਕਿ ਕਿਹੜੇ ਕੁੱਤਿਆਂ ਦੇ ਵਿੱਚੋਂ ਚੱਲਦੇ ਆ ਰਹੇ ਨੇ? ਦੇਖਣ ਨੂੰ ਤੇ ਮਾਸ਼ਾਅੱਲਾ ਕੁਆਲਿਟੀ ਵਾਈਜ਼, ਨਸਲ ਵਾਈਜ਼ ਤੇ ਆਪਣਾ ਪੱਠੇ ਅੱਛੇ ਬਣੇ ਨੇ। ਕੋਈ ਬਲੱਡ ਲਾਈਨ ਦਾ ਪਤਾ ਜੇ ਕਿਹੜੇ ਕੁੱਤਿਆਂ ਚੋਂ ਆ ਰਹੇ? साडे इलाके दे विच मशहूर कुत्ता ही हट राजकां ते पुगला वाला ए उंदे बच्चे दे बच्चे न। ਉਹਦੇ ਬੱਚੇ ਦੇ ਬੱਚੇ ਨੇ? बच्चे दे बच्चे न उंदा पीऊ ने सारे कोल खड़े मौजूद इन टाइम भी। ਤੇ ਕਿੰਨੇ ਕੁ ਮਤਲਬ ਜਿਹੜੀ ਇਸ ਟਾਈਮ ਇਹਨਾਂ ਦੀ ਹਾਈਟ ਹੋ ਗਈ ਆ, ਔਰ ਇਹਨਾਂ ਦੀ ਇਸ ਟਾਈਮ ਉਮਰ ਕਿੰਨੀ ਹੋ ਗਈ ਆ? उम्र तकरीबन 9 महीने वेंदे पेन। 9 ਮਹੀਨੇ ਲੱਗ ਗਏ ਨੇ। 9 महीने लग गए इन्हां को। ਤੇ ਇਹ ਦੂਸਰੀ ਹੁਣ ਜਿਹੜਾ ਜੋੜਾ ਵਾ, ਇੱਕ ਆ ਡੱਬਾ ਤੇ ਇੱਕ ਕਾਲਾ, ਦੋਨੋਂ ਨਰ ਵਾ ਕਿ ਨਰ ਮਾਦੀ ਦਾ ਜੋੜਾ ਜੀ? दोई नारन ਦੋਵੇਂ ਨਰ ਨੇ। दो में नारन। ਚਲੋ ਦੋਸਤਾਂ ਨੂੰ ਵੀਡੀਓ ਦੇ ਵਿੱਚ ਅੱਗੇ ਦਾ ਸ਼ੌਕ ਵੀ ਕਰਾਉਂਦੇ ਆ। ਤੇ ਤੁਸੀਂ ਦੱਸਿਆ ਕਿ ਤੁਸੀਂ ਇਸ ਇਲਾਕੇ 'ਚ ਬੁਲੀ ਦਾ ਸ਼ੌਕ ਕਰਦੇ ਹੋ, ਜਿਸ ਤਰ੍ਹਾਂ ਕਿ ਦੋਸਤਾਂ ਨੂੰ ਪਤਾ ਹੋਣਾ ਕਿ ਬੁਲੀ ਇੱਕ ਗੇਮ ਡੌਗ ਆ,
ਲੋਕ ਇਹਨੂੰ ਮੈਚ ਵਾਸਤੇ ਫਾਈਟ ਵਾਸਤੇ ਜ਼ਿਆਦਾ ਇਸਤੇਮਾਲ ਕਰਦੇ ਆ। ਤੁਸੀਂ ਆਇਆ ਕਿ ਬੂਲੀਆਂ ਕੋਲੋਂ ਰਖਵਾਲੀ ਕਰਵਾਉਂਦੇ ਹੋ ਜਾਂ ਤੁਹਾਨੂੰ ਲੜਾਉਣ ਦਾ ਸ਼ੌਕ ਆ? ਸਾਕੂ ਵੀ ਲੜਾਉਣ ਦਾ ਸ਼ੌਂਕ ਹੈ, ਲੜਾਉਣ ਦਾ ਸ਼ੌਕ। ਲੜਾਉਣ ਦਾ ਸ਼ੌਂਕ ਹੈ ਸਾਕੂ ਵੀ। ਅੱਛਾ, ਇਹਨਾਂ ਪੱਠਿਆਂ ਤੋਂ ਪਹਿਲੇ ਵੀ ਤੁਸੀਂ ਆਪਣੀ ਜ਼ਿੰਦਗੀ 'ਚ ਕੋਈ ਕੁੱਤਾ ਰੱਖ ਕੇ ਤਿਆਰ ਕਰਕੇ ਲੜਾ ਚੁੱਕੇ ਹੋ ਕੋਈ? ਚੰਗੇ ਚੰਗੇ ਜਾਨਵਰ ਅਸਾਂ ਰੱਖੇ ਨੇ। ਉਹਨਾਂ 'ਚ ਵੱਡਾ ਕੋਈ ਕੁੱਤਾ ਮੌਜੂਦ ਹੈ ਇਸ ਟਾਈਮ? ਕੋ ਨਾ ਕੋਈ ਕਾ ਨਹੀਂ, ਯਾਨੀ ਕਿ ਮਾਰ ਮੁਰਗੇ ਨਹੀਂ ਮਾਰ ਯਕੇ, ਮੁਰਗੇ। ਮਾਰ ਮੁਰਗੇ ਨਹੀਂ ਯਕੇ। ਹੁਣ ਇਹ ਪੱਠੇ ਜਿਹੜੇ ਨੇ ਇਹਨਾਂ ਨੂੰ ਤਿਆਰ ਕਰ ਰਹੇ ਹੋ ਕਿ ਸੇਲ ਕਰਨੇ ਨੇ ਕਿ ਸ਼ੌਕੀਆ ਕਰਨੇ ਆ ਕਿ ਗਾਂ ਵੀ ਮੈਚਾਂ ਵਾਸਤੇ ਤਿਆਰ ਕਰਨੇ ਜੀ? ਇਹਨੂੰ ਕੋ ਤਿਆਰ ਕਰਦੇ ਪਿਆ ਮੈਚ ਵਾਸਤੇ। ਮੈਚ ਵਾਸਤੇ ਤਿਆਰ ਕਰਨੇ। ਬਿਲਕੁਲ। ਤੇ ਲਿਆਕਤ ਭਾਈ ਕਿੰਨੀ ਕੁ ਇਹਨਾਂ ਦੀ ਹਾਈਟ ਹੋ ਗਈ ਹੋਣੀ ਹੈ 9 ਮਹੀਨੇ ਦੇ ਵਿੱਚ? ਕੱਦ ਕਿੰਨਾ ਕੁ ਹੋ ਗਿਆ ਹੋਣਾ ਇਸ ਟਾਈਮ? ਕਦੀ ਚੈੱਕ ਕੀਤਾ ਹੈ ਕਿ ਅੰਦਾਜ਼ਾ ਜੇ? ਬਸ ਅੰਦਾਜ਼ਾ ਯਾਨੀ ਕਿ 29 29 थे खड़न, 29.5 दोनों? दोनों ਔਰ ਦੋਨੋਂ ਸਕੇ ਭਰਾ ਨੇ? सक्के भरा। ਹਲੇ ਤੱਕ ਤੇ ਇਹਨਾਂ ਦੀ ਕੋਈ ਫਾਈਟ ਸ਼ਾਈਟ ਤਪਣੀ ਛਪਣੀ ਨਹੀਂ ਹੋਈ? कुछ नहीं हुई, जने पट्ठे नहीं यानी के। ਤੇ ਲਿਆਕਤ ਭਾਈ ਤੁਹਾਡੇ ਤਜਰਬੇ ਦੇ ਮੁਤਾਬਕ 10 ਸਾਲ ਤੋਂ ਸ਼ੌਕ ਕਰ ਰਹੇ ਹੋ, ਕਿੰਨੀ ਕੁ ਉਮਰ ਦੇ ਵਿੱਚ ਆ ਕੇ ਇੱਕ ਬੁਲੀ ਪੱਠਾ ਜਿਹੜਾ ਹੈਗਾ ਵਾ ਪਹਿਲੀ ਦਫਾ ਜਿਹਨੇ ਤੁਸੀਂ ਉਹਨੂੰ ਅਸੀਂ ਤਪਣੀ ਕਹਿੰਦੇ ਆ, ਇੰਗਲਿਸ਼ 'ਚ ਕਹੇ ਕਿ ਚੈੱਕ ਫਾਈਟ ਕਰਦੇ ਆ, ਉਹਨੂੰ ਚੈੱਕ ਕਰਨ ਵਾਸਤੇ ਕਿੰਨੀ ਕੁ ਉਮਰ ਦੇ ਵਿੱਚ ਪਹਿਲੀ ਦਫਾ ਉਹਨੂੰ ਚੈੱਕ करना चाहिए? असा 1.5 साल चेक कार गिंदराने हैं, जे 1.5 साल उम्र कुते थी वेंदी है, 15 महीने 16 महीने असा चेक कार गिंदे होने हैं। ਤੇ ਮੌਸਮ ਦੇ ਲਿਹਾਜ਼ ਦੇ ਨਾਲ ਵੀ ਫਿਰ मौसम दे लिहाज नाल यानी कि ਮੌਸਮ ਹੀ ਦੇਖਦੇ ਹੋ? मौसम मौसम ਹੁਣ ਜਿੱਦਾਂ ਅੱਜ ਕੱਲ ਤੁਹਾਨੂੰ ਪਤਾ ਹੈਗਾ ਜੁਲਾਈ ਅਗਸਤ ਦਾ ਮਹੀਨਾ ਜਾ ਰਿਹਾ ਹੈਗਾ, ਜੇ ਤੁਹਾਡੇ ਕੋਲ ਇਸ ਟਾਈਮ ਕੋਈ ਪੱਠਾ ਹੋਵੇ ਤੁਸੀਂ ਇਹਨੂੰ ਅਗਸਤ 'ਚ ਤਪਾਓਗੇ ਕਿ ਟਾਈਮ ਸਬਰ ਕਰਕੇ ਮੌਸਮ ਦਾ ਇੰਤਜ਼ਾਰ ਕਰੋਗੇ? मौसम का इंतजार कर गिनसू, हाली मौसम ही को नहीं डालता, कुते खांदे ही कुछ है नहीं थे। ਆ ਜਦੋਂ ਖਾਣਾ ਨਹੀਂ ਫਿਰ ਉਹਨੇ ਲੜਨਾ ਨਹੀਂ, ਫਿਰ ਜਾਂ ਗੱਲ ਜਾਂ ਜ਼ਖਮ ਹੋ ਜਾਣੇ ਆ ਤੇ ਫਿਰ ਉਹ ਵੀ ਰਿਕਵਰ ਕਰਨੇ ਮੁਸ਼ਕਲ ਹੋ ਜਾਂਦੇ ਨੇ। ਤੇ ਦੋਸਤੋ ਲਿਆਕਤ ਭਾਈ ਦਾ ਕਹਿਣਾ ਵਾ ਕਿ ਜੇ ਤਕਰੀਬਨ 15 ਤੋਂ 18 ਮਹੀਨੇ ਜਦੋਂ ਪੱਠੇ ਦੀ ਉਮਰ ਹੋ ਜਾਵੇ ਨਾ, ਫਿਰ ਉਸ ਉਮਰ ਦੇ ਵਿੱਚ ਜਾ ਕੇ ਤੇ ਆਪਣਾ ਜਿਹੜਾ ਹੈਗਾ ਇਹ ਪੱਠੇ ਨੂੰ ਪਹਿਲੀ ਦਫਾ ਚੈੱਕ ਫਾਈਟ ਕਰਵਾ ਸਕਦੇ ਆ, ਉਦੋਂ ਪਹਿਲੀ ਦਫਾ ਪੱਠੇ ਨੂੰ ਲੜਵਾ ਸਕਦੇ ਆ। ਉਸ ਤੋਂ ਇਲਾਵਾ ਇਹਨਾਂ ਦਾ ਕਹਿਣਾ ਵਾ ਕਿ ਇਹਨਾਂ ਦੇ ਤਜਰਬੇ ਦੇ ਮੁਤਾਬਕ ਉਸ ਜਿੱਦਾਂ ਲੋਕ 12 13 ਮਹੀਨੇ ਤੇ ਕਹਿੰਦੇ ਨੇ ਪੱਠੇ ਦੀ ਲੜਾਈ ਕਰਾ ਦਈਏ, ਚੈੱਕ ਕਰ ਲਈ, ਨਹੀਂ ਚੈੱਕ ਕਰਨਾ ਚਾਹੀਦਾ। ਔਰ ਦੂਸਰੀ ਗੱਲ ਲਿਆਕਤ ਭਾਈ ਕਹਿ ਰਿਹਾ ਕਿ ਮੌਸਮ ਦੇ ਮੱਦੇਨਜ਼ਰ ਰੱਖਣਾ ਚਾਹੀਦਾ, ਜਿਸ ਤਰ੍ਹਾਂ ਅੱਜ ਕੱਲ੍ਹ ਹਬਸ ਦੇ ਦਿਨ ਆ, ਗਰਮੀ ਬਹੁਤ ਜ਼ਿਆਦਾ ਵਾ, ਕਿਉਂਕਿ ਇਹ ਖਾਣਾ ਛੱਡ ਦਿੰਦੇ ਨੇ, ਵੀਕ ਹੋ ਜਾਂਦੇ ਨੇ, ਕਮਜ਼ੋਰੀ ਦੀ ਹਾਲਤ ਦੇ ਵਿੱਚ ਵੀ ਇਹਨਾਂ ਦਾ ਕਹਿਣ ਦਾ ਮਕਸਦ ਆ ਕਿ ਲੜਵਾਉਣੇ ਨਹੀਂ ਚਾਹੀਦੇ। ਇਸੇ ਤਰ੍ਹਾਂ ਜਨਾਬ बिल्कुल ਇਹ ਗੱਲ ਮੈਂ ਇਸ ਕਰਕੇ ਟਰਾਂਸਲੇਟ ਕਰ ਰਿਹਾ ਕਿ ਹੋ ਸਕਦਾ ਤੁਹਾਡੀ ਇਹ ਸਰਾਕੀ ਜ਼ੁਬਾਨ ਦੀ ਕਈਆਂ ਦੋਸਤਾਂ ਨੂੰ ਸਮਝ ਨਾ ਲੱਗਦੀ ਹੋਵੇ। ठीक है, ਇਸੇ ਤਰ੍ਹਾਂ ਹੀ ਹੈ ਜੀ। बिल्कुल ही में गाल है। ਤੇ ਲਿਆਕਤ ਭਾਈ ਕੋਲ ਇਸ ਟਾਈਮ ਆਪਣੇ ਕੋਲ ਜਾਂ ਆਪਣੇ ਸੰਗੀ ਬੇਲੀਆਂ ਦੇ ਕੋਲ ਆਪਣੇ ਅਨੇਕ ਗਰੁੱਪ ਦੇ ਅੰਡਰ ਕਿੰਨੇ ਡੌਗ ਸਾਡੇ ਕੋਲ ਇਸ ਟਾਈਮ ਮੌਜੂਦ ਨੇ, ਇਹ ਦੱਸਿਓ ਜ਼ਰਾ। 12 जानवर हैं जरे पट्ठे ने हाली किताब तैयार, कोई कहने जरा मैं 3 साल लग गए। ਸਿਰਫ ਬੁਲੀ ਦੇ ਪੱਠੇ ਨੇ? टोटल बूली दे पट्ठे ने। ਅੱਛਾ, ਤੁਹਾਡੇ ਕੋਲ ਇਸ ਟਾਈਮ 10 12 ਜਿਹੜੇ ਨੇ ਬੁਲੀ ਦੇ ਪੱਠੇ ਨੇ ਤੁਸੀਂ ਜਿਹੜੇ ਤਿਆਰ ਕਰ ਰਹੇ ਹੋ, ਯਾਨੀ ਤੁਹਾਡੇ ਕੋਲ 12 13 ਹੋ ਗਿਆ, ਤੁਸੀਂ ਭਾਵੇਂ ਆਪਣਾ ਹੀ ਇੱਕ ਗਰੁੱਪ ਯਾਦ ਕਰਦੇ ਹੋ? बिल्कुल सारे कोल अपने ग्रुप दे पूरे कुत्ते ने। ਅੱਛਾ, बिल्कुल ਯਾਨੀ ਤੁਹਾਨੂੰ ਇੰਤਜ਼ਾਰ ਆ ਜਿੱਦਾਂ ਤੁਹਾਡੇ 13 ਕੁੱਤੇ ਜਾਂ 14 ਕੁੱਤੇ ਪੂਰੇ ਹੋ ਗਏ ਤੁਸੀਂ ਵੀ ਆਪਣਾ ਇੱਕ ਫੇਸਬੁੱਕ ਤੇ ਅਨਾਉਂਸ ਕਰ ਦਿਓਗੇ ਜੀ ਪਾਕ ਸਰਾਕੀ ਗਰੁੱਪ ਆ ਗਿਆ। बिल्कुल ਹਾਂਜੀ, सारे अपने ग्रुप दे टोटल कुत्ते सारे अपने जाती हैं पे दे ਔਰ ਆਪਣੇ ਘਰ ਦੇ ਤਿਆਰ ਕਰਕੇ घर दे तैयार करते, असा कहीं मोल गेंद नहीं लड़ाया। ਜ਼ਬਰਦਸਤ। ਤੇ ਲਿਆਕਤ ਭਾਈ ਮੁੱਲ ਲੈਣਾ ਤੇ ਘਰ ਦਾ ਬੱਚਾ ਤਿਆਰ ਕਰਨਾ ਜਾਂ ਵੱਡਾ ਕੁੱਤਾ ਲੈਣਾ, ਤੁਸੀਂ ਇਹਨਾਂ ਦੇ ਮੁਤਲਕ ਕੀ ਕਹਿੰਦੇ ਹੋ? ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਬੈਸਟ ਆ ਸ਼ੌਕ ਰੱਖ ਕੇ ਅੱਗੇ ਤੁਹਾਨੂੰ ਆਪਣਾ ਫਾਈਟ ਦੇ ਮੁਤਲਕ? ਜਿਹੜਾ ਬੱਚਾ ਘਰ ਦਾ ਹੁੰਦਾ ਉਹਦਾ ਜ਼ਿਆਦਾ ਮਜ਼ਾ ਹੈ ਫੈਟ ਕਰਾਉਣ ਦਾ, ਲੜਾਉਣ ਦਾ, ਘਰ ਰੱਖਣ ਦਾ, ਉਹਦਾ ਜ਼ਿਆਦਾ ਯਾਨੀ ਕਿ ਚਾਸ ਆਉਂਦੀ ਹੈ। ਆਪਣੀ ਬਰੀਡ ਕਰਾਉਣ ਦਾ ਮਜ਼ੀਦ ਜ਼ਿਆਦਾ ਮਜ਼ਾ ਹੈ। ਤੁਹਾਨੂੰ ਉਹਦਾ ਸ਼ਜਰਾ ਪਤਾ ਹੁੰਦਾ ਵਾ, ਤੁਹਾਨੂੰ ਤਸੱਲੀ ਪਤਾ ਹੁੰਦੀ? हर शय सारा पता था क्योंकि उनका घर सुहाने हैं कुत्ती को, हर शय घर ब्रीड घर कराने हैं, हर शय घर कराने हैं। ਤੇ ਇਹਨਾਂ ਨੂੰ ਹੁਣ ਸੰਭਾਲਦਾ ਕੌਣ ਆ? ਨੌਜਵਾਨ ਨੂੰ ਵੀ ਬੜੀ ਮਾਲੂਮਾਤ ਆ, ਇੱਧਰ ਆ ਜਾ ਜ਼ਰਾ, ਆਸ ਪਾਸੇ ਆ ਜਾ ਭਾਈ ਦੇ ਨਾਲ। ਇਹ ਵੀ ਲੱਗਦਾ ਬੜਾ ਕੇਅਰ ਟੇਕ ਕਰਦਾ ਔਰ ਬੜਾ ਸ਼ੌਕ ਰੱਖਦਾ, ਇਸੇ ਤਰ੍ਹਾਂ ਹੀ ਹੈ ਜੀ, ਹੈ ਨਾ? ਕੀ ਨਾਂ ਸ਼ਦਾਦੇ ਜ਼ਰਾ? मोहम्मद काशिफ। मोहम्मद काशिफ, देखो जरा सही नजर आ रहा है वीडियो में? अच्छा, मोहम्मद काशिफ। ਤੇ ਕਾਸ਼ਿਫ ਭਾਈ ਆਪਣਾ ਕਾਲਾ ਪੱਠਾ ਤੁਸੀਂ ਫੜਿਆ ਹੋਇਆ ਹੈ, ਕਾਲੇ ਦੀ ਟੇਕ ਕੇਅਰ ਮਤਲਬ ਰੱਖ, ਜੋ ਵੀ ਸੇਵਾ ਸੁਵਾ ਤੁਸੀਂ ਕਰਦੇ ਹੋ ਜਾਂ ਭਾਈ ਕਰਦਾ ਕੋਈ? जी जी आसान कर दूँ आप खुद ਆਪ ਕਰਦਾ? ਪੜਦਾ ਕਿ ਨਹੀਂ? पढ़दा ਕਿੱਦਾਂ ਮੈਨੇਜ ਕਰਦਾ? ਮਤਲਬ ਸਕੂਲ ਵੀ ਜਾਣਾ ਔਰ ਬੋਲੀ ਨੂੰ ਸੰਭਾਲਣਾ, ਫਿਰ ਇਹਨੂੰ ਵਾਕ ਕਰਾਉਣੀ, ਟੋਰਾ ਫੇਰਾ ਕਰਾਉਣਾ, ਬਾਹਰ ਲੈ ਕੇ ਜਾਣਾ। स्कूल वञण तो पहले को खाना शाना दे ते वल वापसी ते हमने धवेना ਅੱਖਾਂ ਕਦੋਂ ਬੰਦ ਕਰ ਲੀਆਂ? ਨਾਤ ਪੜਨ ਲੱਗਾ? कोई ना उधर मु खेती करा वापसी आवना खाना शाना दे ते फिर को धमावना धमा ते बिला देवना वाल ਦਵਾਵਾਂ ਕਿਹਨੂੰ ਕਹਿੰਦੇ ਤੁਸੀਂ? निहाना। ਅੱਛਾ, ਨਵਾਣਾ, ਯਾਨੀ ਸਕੂਲੋਂ ਆ ਕੇ ਇਹਨੂੰ ਦੁਪਹਿਰ ਟਾਈਮ ਨਵਾਉਣਾ ਹੈ। जी हाँ, ਦੂਸਰਾ ਜਿਹੜਾ ਡੱਬਾ ਕੁੱਤਾ ਉਹਨੂੰ? ਉਹਨੂੰ दोपहर टाइम दो अकटे हैं। ਦੋਵਾਂ ਜ਼ਿੰਮੇਵਾਰੀ ਤੇਰੀ ਲਾਈ ਇਹਨਾਂ ਨੇ? जी हाँ, ਤੈਨੂੰ ਕੋਈ ਤਨਖਾਹ ਦਿੰਦੇ ਇਹਦੀ ਕਿ ਨਹੀਂ? कोई ना खुद को मेरा अपना जाती शौक है। ਅੱਛਾ, ਤੈਨੂੰ ਵੀ ਸਿਰਫ ਰੱਖਣ ਦਾ ਪਾਲਣ ਦਾ ਸ਼ੌਕ ਆ ਜਾਂ ਭਾਈ ਪੰਨੂ ਹੁਣ ਹਾਰ ਕੇ ਤੈਨੂੰ ਵੀ ਸ਼ੌਕ ਆ ਕਿ ਪੇਟ 'ਚ ਜਾਵੇਂ ਤੇ ਤੇਰਾ ਨਾਮ ਬੋਲੇ ਭਾਈ ਕੁੱਤਾ ਲੜ ਰਿਹਾ? ਇਹ ਪਿੱਛੋਂ ਤਕਰੀਬਨ 20-25 ਸਾਲ ਤੋਂ ਮੇਰੇ ਪਿਓ ਕਨੂੰ ਯਕਿਆਂ ਕਨੂੰ ਸ਼ੌਕ ਆਉਂਦਾ ਪਿਆ, ਉਹ ਸ਼ੌਕ ਮੈਂ ਵੀ ਕਰਦਾ ਪਿਆ। ਸਹੀ ਸਹੀ ਸਹੀ, ਮਤਲਬ ਇਹ ਕਿ
ਨਸਲ ਨਸਲ ਲੋਕੀ ਤੁਹਾਡੇ ਤੁਸੀਂ ਬੁਲੀ ਰੱਖਦੇ ਆ ਰਹੇ ਹੋ, ਸ਼ੌਕ ਵੀ ਕਰਦੇ ਆ, ਰਾਖੀ ਵੀ ਕਰਵਾਉਂਦੇ ਆ, ਲੜਵਾਉਂਦੇ ਵੀ ਆ, ਇਦਾਂ ਹੀ ਆ? ਕੋਈ ਕਹਿਣਾ ਚਾਹੁੰਦਾ ਕੋਈ ਨਵੇਂ ਸ਼ੌਕੀਨ ਦੋਸਤਾਂ ਨੂੰ ਜਾਂ ਬੁਲੀ ਨਸਲ ਦੇ ਮੁਤਲਕ ਕੈਸੀ ਨਸਲ ਆ ਕਿ ਜੇ ਕੋਈ ਦੋਸਤ ਰੱਖਣਾ ਚਾਹਵੇ ਤਾਂ ਤੇਰੀ ਕੀ ਤਜਰਬਾ ਕਰੇਗੇ, ਮਾਲਕ ਉਹਨੂੰ ਪੈ ਜਾਂਦਾ ਵਾ, ਰਖਵਾਲੀ ਦੇ ਲਿਹਾਜ਼ ਨਾਲ ਕਿੱਦਾਂ ਦਾ ਵਾ, ਇਹਦੇ ਮੁਤਲਕ ਜੇ ਕੋਈ ਗੱਲ ਕਹਿਣਾ ਚਾਹੁੰਦਾ ਤਾਂ ਅੱਜ ਦੱਸ ਦੇ ਦੋਸਤਾਂ ਨੂੰ। ਇਹ ਬਹੁ ਮਿੱਟਿਆ ਹੋਇਆ ਜਾਨਵਰ ਹੈ, ਇਹ ਮਾਲਕ ਦੇ ਨਾਲ ਵੀ ਰਹਿੰਦੇ, ਮਾਲਕ ਦਾ ਆਖਿਆ ਵੀ ਬਹੁ ਮੰਨਦੇ, ਇਹ ਲੜਾਈ ਦੇ ਵਿੱਚ ਵੀ ਬਹੁ ਟਾਈਮ ਦਿੰਦੇ ਔਰ ਭੋਲਾ ਜਾਨਵਰ ਹੈ। ਤੁਹਾਡੇ ਮੁਤਲਕ ਕਿ ਇਹ ਜਿੱਦਾਂ ਲੋਕਾਂ ਦੇ ਦਿਲਾਂ 'ਚ ਡਰ ਵਾ ਕਿ ਜੀ ਇਹ ਮਾਲਕ ਨੂੰ ਪੈ ਜਾਏਗਾ, ਇਹਨੂੰ ਸਮਝ ਨਹੀਂ ਹੈਗੀ, ਇਹ ਪਾਗਲ ਹੁੰਦੇ, ਇਹ ਗੱਲਾਂ ਸੱਚੀਆਂ ਨੇ? ਕੀ ਨਾ ਇਹ ਗਲਤ ਗੱਲ ਸਾਰਿਆਂ, ਇਹ ਮਾਲਕ ਦਾ ਆਖਿਆ ਮੰਨਦੇ ਸਾਰਾ ਕੁਝ। ਯਾਨੀ ਜੋ ਇਹਦਾ ਮਾਲਕ ਇਹਨੂੰ ਕਹਿੰਦਾ ਵਾ ਇਹ ਉਹਦੀ ਗੱਲ ਮੰਨਦਾ ਵਾ, ਆਖਰ ਜੇ ਮਤਲਬ ਕੋਈ ਸ਼ੌਕੀਆ ਰੱਖਣਾ ਚਾਹਵੇ ਰੱਖ ਸਕਦਾ ਇਹਨੂੰ? ਰੱਖ ਸਕਦੇ, ਕੋਈ ਖਤਰਾ ਕਹਿ ਨਹੀਂ ਹੁੰਦਾ, ਮਾਲਕ ਦਾ ਸਾਰਾ ਕੁਝ ਆਖਿਆ ਹੀ ਮੰਨਦੇ ਸਾਰਾ ਕੁਝ। ਤੇ ਪੁੰਨੂ ਭਾਈ ਜਿਸ ਤਰ੍ਹਾਂ ਕਿ ਗੱਲ ਕਰੀਏ ਕਿ ਦੋਸਤਾਂ ਦੇ ਦਿਲ ਵਿੱਚ ਬੜੇ ਗੱਲਬਾਤ ਹੁੰਦੀ ਹੈ ਕਿ ਜੀ ਇਹ ਆਪਣਾ ਜਿਹੜਾ ਹੈਗਾ ਤੁਹਾਡਾ ਬੁਲੀ ਡੌਗ ਹੈਗਾ ਪਾਕਿਸਤਾਨੀ, ਇਹਦੇ ਅਖਰਾਜਾਤ ਬੜੇ ਨੇ, ਇਹਦਾ ਖਰਚਾ ਬੜਾ ਵਾ, ਤੁਸੀਂ ਇਹਨੂੰ ਜਦੋਂ ਮੈਨੇਜ ਕਰਦੇ ਹੋ ਰੱਖਦੇ ਹੋ ਤੇ ਇਹਦੇ ਵਾਸਤੇ ਤੁਹਾਨੂੰ ਇਹਦੀ ਡਾਈਟ ਵਾਸਤੇ ਖੁਰਾਕ ਵਾਸਤੇ ਬੜਾ ਮਤਲਬ ਖਰਚਾ ਕਰਨਾ ਪੈਂਦਾ ਵਾ, ਇਹਦੇ ਮਤਲਬ ਤੁਸੀਂ ਕੀ ਕਹਿੰਦੇ ਹੋ ਕਿੰਨਾ ਕੁ ਆਖਰ ਇੱਕ ਦਿਨ ਦੇ ਵਿੱਚ ਅੰਦਾਜ਼ਨ ਲਾਈਏ ਤੇ ਕਿੰਨਾ ਖਰਚਾ ਹੋ ਜਾਂਦਾ ਇਹਦਾ? साकू कोई मालूम नहीं होता क्यों सारी हर शय घर दी होंदी है, दुध भी घर दा, मक्खन ही घर दा, हर शय सारी घर दी होंदी है, ठीक है। साकू कोई महसूस नहीं थींदा, जेड़ा हर शय मोल घेंदे पेंदे उनको महसूस थींदे क्योंकि सारी दुध मक्खन हर शय सारी घर दी होंदी है। साकू ਐਵਰੇਜ ਅਸੀਂ ਉਹਦੀ ਕਾਸਟ ਕੱਢੀਏ, ਉਹਦਾ ਅਸੀਂ ਇੱਕ ਖਰਚਾ ਕੱਢੀਏ, ਮਿਸਾਲ ਆ ਦੁੱਧ ਹੁਣ ਤੁਸੀਂ ਇਹਨੂੰ ਕਿੰਨਾ ਪਾਉਂਦੇ ਆ ਉਹਦੇ ਹਿਸਾਬ ਦੇ ਨਾਲ ਅਸੀਂ ਇਹਦਾ ਖਰਚਾ ਕੱਢੀਏ ਤੇ ਅੰਦਾਜ਼ਨ ਕਿੰਨਾ ਕੁ ਬਣ ਜਾਂਦਾ ਹੋਣਾ? असां को किलो सवेरे किलो शाम को दुध पेंदे हैं, ठीक है, 5 रुपए किलो दुध है। उन बाद असां को डेली मक्खन पेंदे से, ठीक है, ते 500 यानी कि डेली का कुत्ता खा वेंदे, यानी कि ਯਾਨੀ 400-500 ਰੁਪਏ ਦਾ ਖਰਚਾ ਹੁੰਦਾ। डेली दा खा वेंदे क्योंकि सारा हर निजाम घर दा है, जेड़ा मुल गिनदे उनदे वास्ते ज्यादा मसला बढ़दे। ਨਹੀਂ ਗੋਸ਼ਤ ਵੀ ਤੁਹਾਡੇ घਰ ਦਾ ਹੁੰਦਾ? हाँ गोश्त तो अपने ले ले, कोई तो खवाने आए, सारे अपने घर दे होंदे, असां मुल थोड़े गिनदे आए, सारे मक्खन ही घर दा है। ਚਲੋ ਯਾਨੀ ਜਿਸ ਬੰਦੇ ਦਾ ਦੁੱਧ ਮੱਖਣ ਘਰ ਦਾ ਹੋਵੇ ਉਹਨੂੰ ਰੱਖਣਾ ਆਸਾਨ ਆ, ਜਿਹਨੇ ਮੁੱਲ ਲੈਣਾ ਉਹਦੇ ਵਾਸਤੇ ਮੁਸ਼ਕਿਲ। बड़ा सुखा ही नहीं होंदा बताना वास्ते वैसे, ਯਾਨੀ ਕਿ ਇੱਕ ਨਾਰਮਲ ਜਿੰਨਾ ਡੌਗ ਦਾ ਖਰਚਾ ਹੁੰਦਾ ਉਹੀ ਇਹਦਾ ਹੈਗਾ, ਕੋਈ ਐਕਸਟਰਾ ਨਹੀਂ ਹੈਗਾ। बस इतना आ वेंदे, ज्यादा नहीं आंदा। ਜਿਸ ਤਰ੍ਹਾਂ ਕਿ ਮੈਂ ਵੀ ਦੋਸਤਾਂ ਨੂੰ ਕਹਿੰਦਾ ਕਿ ਦੇਖੋ ਕਿ ਅਸੀਂ ਇਨਸਾਨ ਆ, ਸਾਡਾ 70-80 ਕਿਲੋ ਵਜ਼ਨ ਹੈਗਾ, ਅਸੀਂ ਵੀ 2 ਰੋਟੀਆਂ ਸਵੇਰ ਦੁਪਹਿਰ ਸ਼ਾਮ ਖਾ ਲਈਆਂ, 6 ਰੋਟੀਆਂ ਤੁਹਾਡੇ ਸਾਹਮਣੇ ਫਿਰ ਰਹੇ, ਇਹ ਜ਼ਰੂਰੀ ਨਹੀਂ ਹੈਗਾ ਕਿ ਤੁਹਾਨੂੰ ਲੱਗਦਾ 20 ਰੋਟੀਆਂ ਟਾਈਮ ਦੀਆਂ ਖਾਏਗਾ। ਤੇ ਇੰਨੀ ਜਿੰਨੀ ਇੱਕ ਨਾਰਮਲ ਡੌਗਸ ਦੀ ਖੁਰਾਕ ਹੈਗੀ, ਇਹ ਵੱਖਰੀ ਗੱਲ ਆ ਕਿ ਲਾਰਜ ਬਰੀਡ ਨੇ ਥੋੜੀ ਹਾਈਟ ਇਹਨਾਂ ਦੀ ਜ਼ਿਆਦਾ ਹੋ ਜਾਂਦੀ ਆ, ਇਸ ਕਰਕੇ ਵੀ ਜਿਹੜਾ ਹੈਗਾ ਲੱਗਦਾ ਨੇ। ਤੇ ਦੋਸਤੋ ਫਿਰ ਇਹਦੇ ਨਾਲ ਵੀਡੀਓ ਇਖਤਤਾਮ ਕਰਦੇ ਹਾਂ ਤੇ ਮਜ਼ੀਦ ਡੌਗ ਤੁਹਾਨੂੰ ਜਿਹੜੇ ਡੌਗਸ ਹੈਗੇ ਨੇ ਅੱਜ ਇਹਨਾਂ ਕੋਲ ਅਸੀਂ ਹਾਜ਼ਰ ਹੋਏ ਹਾਂ, ਪੁੰਨੂ ਭਾਈ ਕੋਲ ਇਹਨਾਂ ਦਾ ਸ਼ੌਕ ਮਜ਼ੀਦ ਤੁਹਾਨੂੰ ਦਿਖਾਵਾਂਗੇ, ਜਿੰਨੇ ਇਹਨਾਂ ਦੇ ਕੋਈ ਬੁਲ ਟੈਰੀਅਰ ਜਾਂ ਹੋਰ ਬੋਲੀ ਨੇ ਇਨਸ਼ਾਅੱਲਾ ਤਾਲਾ ਤੁਹਾਨੂੰ ਵੀਡੀਓਜ਼ ਵਿੱਚ ਅੱਗੇ ਨੈਕਸਟ ਉਹ ਵੀ ਸ਼ੌਕ ਕਰਾਵਾਂਗੇ। ਤੇ ਪੁੰਨੂ ਭਾਈ ਦੇ ਕੋਲ ਜਿਹੜਾ ਇਸ ਟਾਈਮ ਖੜਾ ਜੀ, ਇੱਕ ਨਾਮ ਉਹਨੂੰ ਮੈਂ ਰੱਖਿਆ ਹੁੰਦਾ ਬਾਲਮ, ਇਹ ਕਹਿੰਦੇ ਸੀ ਮੋਤੀ, ਮੈਂ ਕਹਿੰਦੀ ਮੋਤੀ ਨਹੀਂ, ਤੇ ਵੀਡੀਓ ਤੇ ਵੀ ਇਨਸ਼ਾਅੱਲਾ ਦਾ ਨਾਮ ਬਾਲਮ ਹੀ ਆਏਗਾ। ਤੇ ਤੁਹਾਨੂੰ ਅੱਗੇ ਬਾਲਮ ਦਾ ਵੀ ਸ਼ੌਕ ਕਰਵਾਵਾਂਗੇ। ਗਰਮੀ ਬੜੀ ਹੈ ਹਲੇ, ਛੋਟਾ ਅਸੀਂ ਕਿ ਜ਼ਰਾ ਥੋੜਾ ਜਿਹਾ ਇੱਧਰੋਂ ਬਣਾ ਲਈਏ ਵੀਡੀਓ, ਤੇ ਜਦੋਂ ਇੱਧਰੋਂ ਫ੍ਰੀ ਹੋਵਾਂਗੇ ਇਨਸ਼ਾਅੱਲਾ ਵਾਪਸ ਘਰ ਜਾ ਕੇ ਫਿਰ ਤੁਹਾਨੂੰ ਬਾਲਮ ਦਾ ਵੀ ਸ਼ੌਕ ਕਰਾਵਾਂਗੇ। ਇਜਾਜ਼ਤ ਦਿਓ, ਇਹਦੇ ਨਾਲ ਆਪਣੇ ਵੀਰ ਨੂੰ ਮਿਲਦੇ ਹਾਂ ਨਵੀਂ ਵੀਡੀਓ ਨਾਲ। ਪੰਜਾਬੀ ਸ਼ੌਕ ਦੇ ਨਾਲ ਸਬਸਕ੍ਰਾਈਬ ਕਰ ਦਿਓ, ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਮਿਲਦੇ ਹਾਂ ਨਵੀਂ ਵੀਡੀਓ ਨਾਲ, ਇਜਾਜ਼ਤ ਦਿਓ ਫਿਰ, ਅੱਲਾ ਹਾਫਿਜ਼।